ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 408-272-2500 ਦੇ ਉੱਤੇ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। 4082722500। ਟਿਕਟ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਕਟ 415-900-9503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਹਿਲਾਂ ਬੇਰੀਏ ਦੇ ਵਿੱਚ ਬਹੁਤ ਇਹ ਹੁੰਦਾ ਸੀ, ਕਾਰਪੂਲ ਲੇਨ ਦੇ ਵਿੱਚ ਕਈ ਵਾਰੀ ਲੋਕ ਡੰਮੀ ਇੱਕ ਬੰਦਾ ਜਿਹੜਾ ਬਿਠਾਲ ਦਿੰਦੇ ਸੀ ਤੇ ਤਾਂ ਕਿ ਜਿਹੜੀ ਆ ਕਾਰਪੂਲ ਦੇ ਵਿੱਚ ਫਾਸਟ ਲੇਨ ਤੇ ਚਲੇ ਜਾਓ। ਹੁਣ ਲਾਸ ਐਂਜਲਸ ਤੋਂ ਖਬਰ ਇਹ ਆ ਰਹੀ ਆ ਵੀ ਕਾਰਪੂਲ ਲੇਨ ਦੇ ਡਰਾਈਵਰ ਨੂੰ ਸੈਂਟਾ ਫੀ ਸਪਰਿੰਗਸ ਦੇ ਵਿੱਚ ਫੜਿਆ ਗਿਆ। ਮੈਨੀਕੁਇਨ ਜਿਹੜਾ ਸੀਟ ਬੈਲਟ ਲਾ ਕੇ ਉਹ ਡੰਮੀ ਇੱਕ ਜਿਹੜੇ ਹੁੰਦੇ ਆ ਉਹ ਉਹਦੇ ਤੇ ਸੀਟ ਬੈਲਟ ਲਾ ਕੇ ਬਿਠਾਇਆ ਹੋਇਆ ਸੀ। ਬਹੁਤ ਵਾਰ ਕਹਿੰਦੇ ਉਹਨੂੰ ਨੋਟ ਕੀਤਾ ਗਿਆ ਸੀ। ਫਾਈਨਲੀ ਹਾਈਵੇ ਪੈਟਰੋਲ ਨੇ ਉਸ ਨੂੰ ਜਿਹੜਾ ਆ ਅਰੈਸਟ ਕੀਤਾ ਹੈਗਾ ਤੇ ਹੁਣ ਉਹਨਾਂ ਦੇ ਉੱਤੇ ਜਿਹੜੇ ਚਾਰਜਸ ਆ ਉਹ ਲਾਏ ਜਾਣਗੇ। ਜੀ, ਅਗਲੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਲਾ ਮੇਕਰਸ ਕੈਲੀਫੋਰਨੀਆ ਦੇ ਵਿੱਚ ਉਸ ਬਿੱਲ ਨੂੰ ਬਲੌਕ ਕਰਨ ਬਾਰੇ ਸੋਚ ਰਹੇ ਆ, ਜਿਸ ਦੇ ਨਾਲ NDAs ਨੂੰ ਬੈਨ ਕੀਤਾ ਜਾ ਸਕਦਾ ਸੀ ਲੈਜਿਸਲੇਟਿਵ ਨੈਗੋਸ਼ੀਏਸ਼ਨ ਦੇ ਵਿੱਚ। ਸੋ ਉਹਨਾਂ ਨੇ ਇਸ ਬਿੱਲ ਨੂੰ ਕਮੇਟੀ ਦੇ ਵਿੱਚ ਬਲੌਕ ਕਰ ਦਿੱਤਾ। ਇਹ ਬੈਨ ਲਾਉਣਾ ਚਾਹੁੰਦੇ ਸੀ NDAs ਦੇ ਉੱਤੇ, ਪਰ ਇਸ ਬਿੱਲ ਦੇ ਨਾਲ ਬੈਨ ਲੱਗਣਾ ਸੀ, ਪਰ ਇਸ ਨੂੰ ਹਟਾ ਦਿੱਤਾ ਗਿਆ। ਰਿਪਬਲਿਕਨ ਅਸੈਂਬਲੀਮੈਨ ਵਿੰਸ ਫੋਂਗ, ਜੋ ਕਿ ਕੈਵਿਨ ਮਕਾਰਥੀ ਹੁਣਾਂ ਦੀ ਥਾਂ ਦੇ ਉੱਤੇ ਇਸ ਟਾਈਮ ਰਨ ਵੀ ਕਰ ਰਹੇ ਆ, AB 2654 ਬਿੱਲ ਉਹਨਾਂ ਨੇ ਲਿਆਂਦਾ ਸੀ ਤੇ ਕਹਿੰਦੇ ਵੀ ਉਹ ਮਿਸਡਿਮੀਨਰ ਕ੍ਰਾਈਮ ਬਣਨਾ ਸੀਗਾ ਲੌਬਿਸਟ ਦੇ ਲਈ ਤੇ ਹੋਰ ਗਵਰਨਮੈਂਟ ਅਧਿਕਾਰੀਆਂ ਦੇ ਲਈ, ਡਰਾਫਟ ਕਰਨ ਦੇ ਲਈ, ਰਿਕੁਐਸਟ ਕਰਨ ਦੇ ਲਈ ਤੇ NDA ਜਿਹੜੇ ਉਹ ਸਾਈਨ ਕਰਨ ਦੇ ਲਈ। ਬਿੱਲ ਜਿਹੜਾ ਕਹਿੰਦੇ ਪਾਰਟੀ ਲਾਈਨ ਵੋਟ ਦੇ ਉੱਤੇ ਫੇਲ ਹੋ ਗਿਆ। 2 ਰਿਪਬਲਿਕਨਸ ਉਹਨਾਂ ਨੇ ਇਸ ਮੈਜਰ ਦੀ ਸਪੋਰਟ ਕੀਤੀ ਸੀ, ਪਰ ਜਿਹੜੇ ਬਹੁਤੇ ਡੈਮੋਕ੍ਰੇਟਸ ਆ ਅਸੈਂਬਲੀ ਦੇ ਵਿੱਚ ਇਲੈਕਸ਼ਨ ਕਮੇਟੀ 'ਚ, ਉਹਨਾਂ ਨੇ ਇਸ ਬਿੱਲ ਦੇ ਉੱਤੇ ਵੋਟ ਪਾਉਣ ਤੋਂ ਨਾ ਹੀ ਜਿਹੜੀ ਉਹ ਕਰ ਦਿੱਤੀ। ਸਿਰਫ ਅਸੈਂਬਲੀ ਮੈਂਬਰ ਗੇਲ ਪੈਲੋਰਿਨ ਉਹਨਾਂ ਨੇ ਵੋਟ ਪਾਈ ਇਸ ਦੇ ਉਲਟ ਨੋ ਜਿਹੜਾ ਉਹ ਕਰਕੇ। ਸੋ ਇਹ ਕਮੇਟੀ ਦੇ ਵਿੱਚ ਜਿਹੜਾ ਬਿੱਲ ਆ ਉਹ ਰਹਿ ਗਿਆ ਹੈਗਾ। ਅਗਲੀ ਖਬਰ ਵੱਲ ਚਲੀਏ ਤਾਂ ਕੈਲੀਫੋਰਨੀਆ ਦੇ ਵਿੱਚ 20 ਮਿਲੀਅਨ ਦੇ ਕਰੀਬ ਲੋਕ ਜੋ ਆ ਉਹ ਉਹਨਾਂ ਸ਼ਹਿਰਾਂ 'ਚ ਰਹਿ ਰਹੇ ਆ ਜਿੱਥੇ ਦੀ ਏਅਰ ਕੁਆਲਿਟੀ ਬਹੁਤ ਮਾੜੀ ਹੈਗੀ ਆ। ਇਹ ਨਵੀਆਂ ਜਿਹੜੀਆਂ ਸਮੌਗ ਦੀਆਂ ਰਿਪੋਰਟਸ ਆਈਆਂ ਉਹਨਾਂ ਨੇ ਦੱਸਿਆ ਹੈਗਾ। ਸਟੇਟ ਆਫ ਦਾ ਏਅਰ ਰਿਪੋਰਟਸ ਦੇ ਮੁਤਾਬਕ ਜੋ ਅਮਰੀਕਨ ਲੰਗ ਐਸੋਸੀਏਸ਼ਨ ਆ, ਉਹਨਾਂ ਨੇ ਕਿਹਾ ਟੌਪ ਦੇ 5 USA ਦੇ ਜਿਹੜੇ ਸ਼ਹਿਰ ਆ ਜਿਨ੍ਹਾਂ ਦੇ ਵਿੱਚ ਗਰਾਊਂਡ ਲੈਵਲ ਓਜ਼ੋਨ ਏਅਰ ਪੋਲੂਟਡ ਆ, ਉਹ ਉਹਨਾਂ 'ਚ ਪਹਿਲੇ ਨੰਬਰ ਤੇ ਲਾਸ ਐਂਜਲਸ, ਲੌਂਗ ਬੀਚ ਤੇ ਕੈਲੀਫੋਰਨੀਆ ਆਇਆ। ਦੂਜੇ ਤੇ ਵਾਈਸੈਲੀਆ ਕੈਲੀਫੋਰਨੀਆ, ਤੀਜੇ ਤੇ ਬੇਕਰਸਫੀਲਡ, ਚੌਥੇ ਤੇ ਫ੍ਰਿਜ਼ਨੋ, ਮਡੇਰਾ, ਹੈਨਫੋਰਡ ਤੇ 5ਵੇਂ ਨੰਬਰ ਤੇ ਫੀਨਿਕਸ, ਮੀਸਾ, ਐਰੀਜ਼ੋਨਾ ਆਇਆ ਹੈਗਾ। ਟੌਪ ਦੇ 5 ਜਿਹੜੇ ਸ਼ਹਿਰ ਜਿਹੜੇ ਕਲੀਨ ਗਿਣੇ ਗਏ ਆ ਉਹ ਹੋਨਾਲੂਲੂ ਹਵਾਈ ਦੇ ਵਿੱਚ, ਜੌਨਸਨ ਸਿਟੀ ਟੈਨਸੀ, ਲਿੰਕਨ ਨਬਰਾਸਕਾ, ਵੈਂਗੋਰ ਮੇਨ ਦੇ ਵਿੱਚ, ਵਿਲਮਿੰਗਟਨ ਨਾਰਥ ਕੈਰੋਲੀਨਾ ਦੇ ਵਿੱਚ। ਇਹਨਾਂ ਸ਼ਹਿਰਾਂ ਨੂੰ ਕਲੀਨ ਦੱਸਿਆ ਗਿਆ ਆ। ਬੇਕਰਫੀਲਡ, ਫ੍ਰਿਜ਼ਨੋ ਤੇ ਵੈਸੈਲੀਆ ਟੌਪ ਦੇ 5 ਸ਼ਹਿਰਾਂ 'ਚ ਆਏ ਆ ਜਿੱਥੇ ਦੀ ਪੋਪੂਲੇਸ਼ਨ ਆਲਮੋਸਟ 2 ਮਿਲੀਅਨ ਦੇ ਕਰੀਬ ਆ। ਇਹਨਾਂ 2 ਮਿਲੀਅਨ ਲੋਕਾਂ ਨੂੰ ਇਹ ਇਫੈਕਟ ਕਰਦੀ ਆ। ਸੋ ਗਰਮੀਆਂ ਦੇ ਵਿੱਚ ਜਦੋਂ ਹੁਣ ਫਰੂਟਸ ਦਾ ਸੀਜ਼ਨ ਹੋਣਾ ਹੈਗਾ ਆ ਤੇ ਬਹੁਤ ਜ਼ਿਆਦਾ ਜਿਹੜੀ ਉੱਥੇ ਏਅਰ ਪੋਲੂਸ਼ਨ ਹੁੰਦੀ ਹੈ। ਜੀ, ਅਗਲੀ ਗੱਲ ਕਰੀਏ, ਕਹਿੰਦੇ ਵੀ ਕਿਹੜੀ ਸੈਲਰੀ ਕੈਲੀਫੋਰਨੀਆ ਦੇ ਵਿੱਚ ਹੋਵੇ ਤੁਹਾਡੀ ਤੇ ਜਿਸ ਦੇ ਨਾਲ ਤੁਹਾਨੂੰ ਅਮੀਰ ਮੰਨਿਆ ਜਾਵੇ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਜਿਹੜੇ ਟੌਪ 5% ਅਰਨਰਸ ਆ ਉਹ ਕਹਿੰਦੇ ਵੀ ਔਨ ਐਵਰੇਜ $6 ਲੱਖ ਸਾਲ ਦਾ ਜਿਹੜਾ ਬਣਾਉਂਦੇ ਆ, ਉਹਨਾਂ ਨੂੰ ਅਮੀਰ ਜਿਹੜਾ ਆ ਇੱਥੇ ਮੰਨਿਆ ਜਾਂਦਾ ਆ। ਇਹ ਜਿਹੜਾ ਡਾਟਾ US ਸੈਂਸਸ ਬਿਊਰੋ ਦੇ ਵਿੱਚੋਂ ਵਰਤਿਆ ਗਿਆ ਹੈਗਾ ਆ। ਸੋ ਕਹਿੰਦੇ ਵੀ
ਇਹ ਕੈਲੀਫੋਰਨੀਆ ਦੇ ਵਿੱਚ ਇੱਕ ਕਾਫੀ ਵੱਡਾ ਆંકੜਾ ਜਿਹੜਾ ਉਹ ਦੇਖਿਆ ਗਿਆ ਆ। ਸੋ ਜਿਹੜੇ 40% ਕਹਿੰਦੇ ਵੀ ਇਹ 2017 ਦੇ ਨਾਲੋਂ ਇਨਕਰੀਜ਼ ਹੋਇਆ ਹੈਗਾ ਆ। ਸੋ ਇਹ ਇੱਕ ਟਾਈਮ ਦੇ ਉੱਤੇ ਇਹ 4,47,000 ਦਾ ਆંકੜਾ ਹੁੰਦਾ ਸੀ, ਪਰ ਮਹਿੰਗਾਈ ਤੇ ਸਾਰਾ ਕੁਛ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਆંકੜਾ ਹੁਣ 6,13,000 ਤੋਂ ਪਾਰ ਪਹੁੰਚ ਚੁੱਕਾ ਆ। ਜਿਹੜੇ ਵਾਸ਼ਿੰਗਟਨ, ਮੈਸਾਚਿਊਸਟ, ਹਵਾਈ, ਵਰਜੀਨੀਆ, ਕੋਲੋਰਾਡੋ, ਨਿਊਯਾਰਕ, ਨਿਊ ਜਰਸੀ, ਇਲੀਨੋਏ, ਮੈਰੀਲੈਂਡ, ਕਨੈਟੀਕਟ ਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ 5 ਲੱਖ ਤੋਂ ਉੱਤੇ ਵਾਲਿਆਂ ਨੂੰ ਟੌਪ 5% ਅਰਨਰ ਦੇ ਵਿੱਚ ਦੇਖਿਆ ਜਾਂਦਾ ਆ। ਤੇ ਇਸੇ ਲਿਸਟ ਦੇ ਵਿੱਚ ਦੇਖਿਆ ਜਾਵੇ ਤਾਂ ਮਿਸੀਸਿਪੀ ਦੇ ਵਿੱਚ ਜੇ ਤੁਹਾਡੀ ਇਨਕਮ 3,33,000 ਤੋਂ ਉੱਤੇ ਆ ਤਾਂ ਤੁਹਾਨੂੰ ਜਿਹੜਾ ਉੱਥੇ ਟੌਪ 5% ਦੇ ਵਿੱਚ ਆਉਂਦੇ ਹੈਗੇ ਆ। ਸੋ ਇੱਥੋਂ ਇਹੀ ਲਗਾਤਾਰ ਪਤਾ ਲੱਗਦਾ ਜਾ ਰਿਹਾ ਆ ਵੀ ਹਰ ਇੱਕ ਚੀਜ਼ ਦੇ ਵਿੱਚ ਜਿਹੜੇ ਆંકੜੇ ਆ ਉਹ ਉੱਤੇ ਵੱਲ ਨੂੰ ਹੀ ਜਾ ਰਹੇ ਨੇ। ਜੀ, ਪਿਛਲੇ ਸ਼ੁੱਕਰਵਾਰ ਨੂੰ ਪਲੈਜ਼ੈਂਟਨ ਵਾਲਾ ਜੋ ਏਰੀਆ ਆ ਉੱਥੇ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ ਸੀ, ਜਿਹਦੇ ਵਿੱਚ 4 ਜਣਿਆਂ ਦੀ ਮੌਤ ਹੋ ਗਈ ਹੈਗੀ ਆ। ਸਿੰਗਲ ਵਹੀਕਲ ਕ੍ਰੈਸ਼ ਹੋਇਆ ਸੀ ਜੋ ਫੁਟਹਿਲ ਰੋਡ ਨੀਅਰ ਸਟੋਨ ਰਿਜ ਡਰਾਈਵ ਦੇ ਉੱਤੇ ਵਾਪਰਿਆ ਸੀਗਾ। ਇਹ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਮੁਤਾਬਕ ਪੁਲਿਸ ਨੇ ਕਿਹਾ ਵੀ ਜੋ ਡਰਾਈਵਰ ਸੀ ਉਹ ਆਪਣੀ ਵਹੀਕਲ ਦਾ ਕੰਟਰੋਲ ਲੂਜ਼ ਕਰ ਗਿਆ ਤੇ ਉਹ ਤੋਂ ਬਾਅਦ ਇੱਕ ਬਹੁਤ ਵੱਡਾ ਓਕ ਟਰੀ ਸੀਗਾ ਜਿਹਦੇ ਵਿੱਚ ਜਿਸ ਨੂੰ ਹਿੱਟ ਕਰਤਾ ਤੇ ਉੱਥੇ ਅੱਗ ਲੱਗ ਗਈ ਹੈਗੀ ਆ। ਵਿਕਟਮਸ ਦੇ ਵਿੱਚ ਇੱਕ ਮਦਰ, ਫਾਦਰ ਤੇ 2 ਬੱਚੇ, ਦੋਨੋਂ ਹੀ 15 ਸਾਲ ਤੋਂ ਛੋਟੇ ਸੀਗੇ। ਮੌਕੇ ਦੇ ਉੱਤੇ ਹੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਪੁਲਿਸ ਵਾਲਿਆਂ ਨੇ ਹਜੇ ਜੋ ਵਿਕਟਮਸ ਆ ਉਹਨਾਂ ਦੇ ਨਾਮ ਨਹੀਂ ਦੱਸੇ, ਪਰ ਜਿਹੜੀ ਵਹੀਕਲ ਸੀ ਉਹ ਉਸ ਨੂੰ ਵਿਨਫਾਸਟ ਇਲੈਕਟ੍ਰਿਕ ਕਾਰ ਕਰਕੇ ਦੱਸਿਆ ਗਿਆ ਆ। ਮਾਡਲ NBC ਬੇ ਏਰੀਆ ਨੇ ਇਹ ਵੀ ਕਿਹਾ ਵੀ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ 2023 ਦੀ ਵਿਨਫਾਸਟ ਮਾਡਲ ਨੂੰ ਰੀਕਾਲ ਕੀਤਾ ਸੀ ਫॉर ਸਪੀਡੋਮੀਟਰ ਤੇ ਵਾਰਨਿੰਗ ਲਾਈਟ ਐਰਰਸ ਦੇ ਲਈ। ਡਰਾਈਵਰਸ ਨੇ ਕਈ ਕੰਪਲੇਨਸ ਵੀ ਫਾਈਲ ਕੀਤੀਆਂ ਹੈਗੀਆਂ ਏਜੰਸੀ ਦੇ ਕੋਲ ਵੀ ਇਸ ਮਾਡਲ ਦੇ ਵਿੱਚ ਡਿਫੈਕਟ ਹੈਗਾ। ਸੋ ਹੁਣ ਇਹ ਪਤਾ ਨਹੀਂ ਵੀ ਉਸ ਡਿਫੈਕਟ ਕਰਕੇ ਜਿਹੜਾ ਆ ਉਹ ਹਾਈ ਸਪੀਡ ਤੇ ਜਾ ਰਿਹਾ ਸੀ ਤੇ ਉਸ ਦੀ ਜਿਹੜੀ ਕਾਰ ਦਾ ਐਕਸੀਡੈਂਟ ਹੋ ਗਿਆ। ਜੀ, ਅਗਲੀ ਗੱਲ ਕਰਦੇ ਜਾਈਏ ਸੈਨ ਐਂਟੋਨੀਓ ਟੈਕਸਸ ਤੋਂ ਇੱਕ ਖਬਰ ਆ ਰਹੀ ਆ। ਭਾਰਤੀ ਮੂਲ ਦਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ 42 ਸਾਲਾ ਸਚਿਨ ਸਾਹੂ, ਉਸ ਨੂੰ ਪੁਲਿਸ ਵਾਲਿਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ। ਕਹਿੰਦੇ ਵੀ ਇਹ ਬੰਦਾ ਬਾਈਪੋਲਰ ਡਿਸਆਰਡਰ ਤੋਂ ਪ੍ਰਭਾਵਿਤ ਸੀਗਾ, ਮੈਂਟਲੀ ਇਹ ਥੋੜਾ ਠੀਕ ਨਹੀਂ ਸੀਗਾ। ਇਸ ਤੋਂ ਪਹਿਲਾਂ ਇਹ 21 ਅਪ੍ਰੈਲ ਦੀ ਘਟਨਾ ਜਿਹੜੀ ਉਹ ਦੱਸੀ ਜਾਂਦੀ ਆ। ਇਸ ਦੇ ਵਿੱਚ ਪਹਿਲਾਂ ਦੱਸਦੇ ਵੀ ਇਸ ਨੇ ਇੱਕ ਬੀਬੀ ਨੂੰ ਆਪਣੀ ਗੱਡੀ ਦੇ ਨਾਲ ਥੱਲੇ ਦੇਣ ਦੀ ਕੋਸ਼ਿਸ਼ ਕੀਤੀ। ਜਦ ਪੁਲਿਸ ਵਾਲਿਆਂ ਨੇ ਉਸ ਮਾਮਲੇ ਦੇ ਵਿੱਚ ਰਿਸਪੌਂਡ ਕੀਤਾ ਤਾਂ ਪੁਲਿਸ ਵਾਲਿਆਂ ਨੇ ਇਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨੇ ਪੁਲਿਸ ਵਾਲਿਆਂ ਨੂੰ, ਸੈਨ ਐਂਟੋਨੀਓ ਪੁਲਿਸ ਡਿਪਾਰਟਮੈਂਟ ਦੇ ਅਫਸਰਾਂ ਨੂੰ ਥੱਲੇ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ 'ਚ ਉੱਥੇ ਮੌਕੇ ਤੇ ਮੌਜੂਦ ਪੁਲਿਸ ਅਫਸਰ ਟਾਇਲਰ ਟਰਨਰ ਆ, ਉਸ ਨੇ ਸਚਿਨ ਸਾਹੂ ਦੇ ਉੱਤੇ ਗੋਲੀ ਜਿਹੜੀ ਉਹ ਚਲਾ ਦਿੱਤੀ। ਇਹ ਦੇਖਿਆ ਜਾ ਰਿਹਾ, ਇਹ ਮੰਨਿਆ ਜਾ ਰਿਹਾ ਵੀ ਇਹ ਸ਼ਾਇਦ ਨੈਚੁਰਲਾਈਜ਼ਡ US ਸਿਟੀਜ਼ਨ ਵੀ ਹੋਵੇ। ਸ਼ੈਵੀਅਟ ਹਾਈਟਸ ਦੇ ਵਿੱਚ ਇਹ ਬੰਦਾ ਜਿਹੜਾ ਉਹ ਉੱਥੇ ਰਹਿੰਦਾ ਸੀਗਾ ਤੇ ਇਹ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਸੀਗਾ ਵੀ ਕਿਸੇ ਡੇਂਜਰਸ ਵੈਪਨ ਦੇ ਨਾਲ ਇਸ ਨੇ ਐਗਰੀਵੇਟਡ ਅਸੌਲਟ ਕੀਤਾ ਆ। ਸੋ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਸਾਹੂ ਨੇ ਆਪਣੀ ਜਿਹੜੀ ਗੱਡੀ, ਉਸ ਦੀ ਜਿਹੜੀ 51 ਸਾਲਾ ਰੂਮਮੇਟ ਸੀ ਜਿਸ ਨੂੰ ਕੈਂਡਸ ਬਾਰਨਸ ਦੇ ਨਾਮ ਦੇ ਨਾਲ ਬਾਅਦ ਚ ਪਛਾਣਿਆ ਗਿਆ ਆ, ਉਸ ਨੂੰ ਥੱਲੇ ਦੇਣ ਦੀ, ਮਿੱਧਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ। ਉਸ ਦੀਆਂ 2 ਹੱਡੀਆਂ ਵੀ ਜਿਹੜੀਆਂ ਉਹ ਟੁੱਟੀਆਂ ਤੇ ਕਹਿੰਦੇ ਹੁਣ ਉਸ ਨੂੰ ਸਰਜਰੀ ਜਿਹੜੀ ਆ ਉਹ ਕਰਨੀ ਪੈਣੀ ਆ। ਤੇ ਬਾਅਦ ਚ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਜਦੋਂ ਕਰਨ ਲੱਗੇ, ਇਹਨੇ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਗੋਲੀ ਮਾਰ ਕੇ ਇਸ ਦੀ ਹੱਤਿਆ ਕਰ ਦਿੱਤੀ। ਅਗਲੀ ਖਬਰ ਲੇ ਆਫ ਦੇ ਸੰਬੰਧ ਦੇ ਵਿੱਚ ਆਪਾਂ ਪਿਛਲੇ ਦਿਨਾਂ ਤੋਂ ਹਰ ਰੋਜ਼ ਹੀ ਕੋਈ ਨਾ ਕੋਈ ਕੰਪਨੀ ਦੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ। ਈਵਨ ਟੈਸਲਾ ਵਰਗੀ ਕੰਪਨੀ ਨੇ 14,000 ਦੇ ਕਰੀਬ ਆਪਣੇ ਬੰਦੇ ਜਿਹੜੇ ਆ ਉਹ ਲੇ ਆਫ ਕਰਨੇ ਆ। ਬੇ ਏਰੀਏ ਦੇ ਵਿੱਚ 3300 ਦੇ ਕਰੀਬ ਹੋਣੇ ਆ। ਇਸੇ ਤਰ੍ਹਾਂ ਹੋਰ ਜਿਹੜੀਆਂ ਟੈਕਨੋਲੋਜੀ ਦੀਆਂ ਕੰਪਨੀਜ਼ ਆ ਉਹਨਾਂ ਦੇ ਬਾਰੇ ਵੀ ਤੁਹਾਨੂੰ ਦੱਸਦੇ ਰਹੇ ਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੱਲ੍ਹ ਕੈਲੀਫੋਰਨੀਆ ਦੇ ਵਿੱਚ ਜਿਹੜੀ ਲੇ ਆਫ ਆ ਉਹ ਚੱਲ ਰਹੀ ਹੈਗੀ ਆ। ਇਸੇ ਤਰ੍ਹਾਂ ਇੱਕ ਬੇ ਏਰੀਆ ਦੀ ਗੈਸ ਸਟੇਸ਼ਨ ਸਟਾਫਿੰਗ ਕੰਪਨੀ ਹੈਗੀ ਆ। ਉਹਨਾਂ ਨੇ 300 ਲੋਕਾਂ ਨੂੰ ਜਿਹੜਾ ਆ 337 ਨੂੰ ਐਗਜ਼ੈਕਟ ਨੰਬਰ, ਵਾਲਨਟ ਕ੍ਰੀਕ ਵੇਸਟ ਔਰਾ ਮੈਨੇਜਮੈਂਟ ਕੰਪਨੀ ਆ, ਉਹ ਕਹਿੰਦੇ ਵੀ 337 ਲੋਕਾਂ ਨੂੰ ਅਸੀਂ ਜਿਹੜਾ ਆ ਲੇ ਆਫ ਕਰਨ ਜਾ ਰਹੇ ਹੈਗੇ ਆ। ਤੇ ਇਸ ਲੇ ਆਫ ਦਾ ਅਸਰ ਅਲਟੀਮੇਟਲੀ ਜਿਹੜਾ ਸਿਟੀਜ਼ ਆ, ਕਾਉਂਟੀਜ਼ ਆ, ਉਹਨਾਂ ਦੇ ਉੱਤੇ ਵੀ ਪੈਂਦਾ ਹੈਗਾ ਆ।
ਸਿਟੀ ਆਫ ਸੈਨ ਹੋਜ਼ੇ ਉਹਨਾਂ ਨੇ ਵੀ ਕਿਹਾ ਵੀ ਬਜਟ ਦਾ ਕਾਫੀ ਘੱਟ ਆਇਆ ਤੇ ਉੱਥੇ ਵੀ ਜਿਹੜੀ ਆ ਲੇ ਆਫ ਹੋਣ ਜਾ ਰਹੀ ਹੈਗੀ ਆ। ਇਸੇ ਤਰ੍ਹਾਂ ਸੋਲਰ ਨਾਲ ਰਿਲੇਟਡ ਇੱਕ ਕੰਪਨੀ ਨੇ 1000 ਲੋਕਾਂ ਦੀ ਲੇ ਆਫ ਕਰਨ ਦੀ ਗੱਲ ਕੀਤੀ ਆ। ਇੱਕ ਸਨ ਪਾਵਰ ਜਿਹੜੀ ਕੰਪਨੀ ਆ ਉਹਨਾਂ ਨੇ ਵੀ ਕਿਹਾ ਆ ਵੀ ਉਹ 100 ਤੋਂ ਵੱਧ ਲੋਕ ਜੋ ਆ ਲੇ ਆਫ ਕਰਨ ਜਾ ਰਹੇ ਆ। ਇਹ ਸੈਨੋਜ਼ੇ ਬੇਸ ਸਨ ਪਾਵਰ ਕੰਪਨੀ ਜੋ ਹੈ ਵੀ ਸੋਲਰ ਦੇ ਨਾਲ ਰਿਲੇਟਡ ਹੈਗੀ ਆ। ਸੋ ਹੁਣ ਜਿਹੜੀ ਲੇ ਆਫ ਆ ਉਹ ਆਈਟੀ ਸੈਕਟਰ ਤੋਂ ਵੱਧ ਕੇ ਹੋਰ ਜਿਹੜੇ ਸੈਕਟਰਸ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਵੱਧਦੀ ਜਾ ਰਹੀ ਹੈਗੀ। ਜੀ ਬਿਲਕੁਲ। ਸੋ ਹਰ ਇੱਕ ਪਾਸੇ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਲੇ-ਆਫਸ ਦਾ ਸਿਲਸਿਲਾ ਚੱਲ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਲੇ-ਆਫਸ ਹਾਲ ਦੀ ਘੜੀ ਰੁਕਣ ਦਾ ਨਾਮ ਜਿਹੜਾ ਉਹ ਨਹੀਂ ਲੈ ਰਹੇ ਹੈਗੇ। ਸੋ ਅੱਗੇ ਕੀ ਬਣਨ ਵਾਲਾ ਆ ਇਸ ਦੇ ਬਾਰੇ ਕੁਛ ਵੀ ਕਿਹਾ ਜਿਹੜਾ ਉਹ ਨਹੀਂ ਜਾ ਸਕਦਾ। ਬਹੁਤ ਸਾਰੇ ਲੋਕ ਇਕੋਨਮੀ ਦੇ ਲਈ ਫੈਡ ਦੇ ਵੱਲ ਨੂੰ ਦੇਖ ਰਹੇ ਆ ਵੀ ਉਹ ਕੀ ਫੈਸਲਾ ਲੈਂਦੇ ਆ, ਕੀ ਇਕੋਨਮੀ ਸਟੇਬਲ ਰਹੇਗੀ, ਸਟੇਬਲ ਚੱਲ ਰਹੀ ਆ। ਇਹ ਜਿਹੜੀ ਦੇਖਣ ਵਾਲੀ ਗੱਲ ਆ। ਪਰ ਜੇ ਤੁਸੀਂ ਮਿਨੀਮਮ ਵੇਜ ਵਾਲੀਆਂ ਜੌਬਸ ਤੇ ਵੀ ਨਜ਼ਰ ਮਾਰੋ ਤਾਂ ਇਹੀ ਰਿਪੋਰਟਸ ਜਿਹੜੀਆਂ ਉਹ ਆ ਰਹੀਆਂ ਬਹੁਤ ਸਾਰੀਆਂ, ਉਸ ਦੇ ਵਿੱਚ ਵੀ ਲੇ-ਆਫਸ ਦਾ ਸਿਲਸਿਲਾ ਜਿਹੜਾ ਆ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਜੀ ਅਗਲੀ ਖਬਰ ਵੱਲ ਚੱਲੀਏ ਤੇ ਇੱਕ ਸੈਨੋਜ਼ੇ ਦੀ ਟੀਚਰ ਆ 2nd ਗ੍ਰੇਡ ਦੀ, ਉਹ ਕਹਿੰਦੇ ਭਈ ਇਦਾਂ ਦੀ ਪਰਸਨ ਬਣ ਗਈ ਆ ਜਿਸ ਨੇ 193 ਮੁਲਕਾਂ ਦੇ ਵਿੱਚ ਟਰੈਵਲ ਕੀਤਾ ਹੈਗਾ। ਉਹਨਾਂ ਹਰ ਇੱਕ ਮੁਲਕ ਦੇ ਵਿੱਚ, ਈਵਨ ਜਿੱਥੇ ਬਹੁਤ ਜ਼ਿਆਦਾ ਅਨਰੈਸਟ ਹੈਗਾ ਮਿਡਲ ਈਸਟ ਦੇ ਵਿੱਚ, ਸੀਰੀਆ ਵੀ ਆ, ਉਹ 193 ਕੰਟਰੀ ਸੀ ਜਿੱਥੇ ਲੂਸੀ ਸ਼ੂ ਇੱਕ 23 ਸਾਲਾਂ ਦੀ ਲੜਕੀ ਆ, ਇਹ ਟੀਚਰ ਆ 2nd ਗ੍ਰੇਡ ਦੀ। ਇਸ ਨੇ 193 ਮੁਲਕਾਂ ਨੂੰ ਆਲਰੇਡੀ ਵਿਜ਼ਿਟ ਕਰ ਰਿਹਾ ਹੈਗਾ ਤੇ ਇਹ ਇੱਕ ਰੈਕਡ ਬਣਾਇਆ ਹੈਗਾ। ਜੀ 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 ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਨੂੰ ਪਤਾ ਵੀ ਜਿਹੜੇ ਸਟੂਡੈਂਟਸ ਦਾ ਇਸ ਟਾਈਮ ਪ੍ਰੋਟੈਸਟ ਕਈ ਥਾਵਾਂ ਦੇ ਉੱਤੇ ਚੱਲ ਰਿਹਾ। ਕੈਲੀਫੋਰਨੀਆ ਦੇ ਵੀ ਜਿਹੜੇ ਕੈਂਪਸ ਆ ਇਸ ਤੋਂ ਬਚੇ ਨਹੀਂ ਆ। ਕੈਲ ਪੋਲੀ ਹੰਬੋਲਟ ਨੇ ਹੁਣ ਕੈਂਪਸ ਨੂੰ ਪੂਰੇ ਸਮੈਸਟਰ ਦੇ ਲਈ ਬੰਦ ਕਰ ਦਿੱਤਾ ਆ। ਇਹ ਯੂਨੀਵਰਸਿਟੀ ਨੇ ਹੁਣ ਫੈਸਲਾ ਲਿਆ ਵੀ ਸਿਰਫ ਰਿਮੋਟ ਇੰਸਟਰਕਸ਼ਨਸ ਹੀ ਚੱਲਣਗੀਆਂ। ਸਟੂਡੈਂਟਸ ਦੇ ਦੁਆਰਾ ਇੱਥੇ ਵੀ ਜਿਹੜਾ ਸਿਟ ਇਨ ਤੇ ਐਨਕੈਂਪਮੈਂਟ ਦੇ ਤੌਰ ਦੇ ਉੱਤੇ ਪ੍ਰੋਟੈਸਟ, ਪ੍ਰੋ ਪੈਲਸਟੀਨ ਪ੍ਰੋਟੈਸਟ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਸੋਮਵਾਰ ਨੂੰ ਕਹਿੰਦੇ ਵੀ ਦਰਜਨਾਂ ਹੀ ਜਿਹੜੇ ਡੈਮੋਸਟ੍ਰੇਟਰਸ ਆ ਉਹਨਾਂ ਨੇ ਉੱਥੇ ਦਾ ਸਿਮਨਸ ਹਾਲ ਆ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਾਬੂ ਹੀ ਜਿਹੜਾ ਉਹ ਕਰ ਲਿਆ। ਉਸ ਦੇ ਬਾਹਰ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਆ। ਇਸ ਮੌਕੇ ਅਮਰੀਕਾ ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਪ੍ਰੋਟੈਸਟ ਲਗਾਤਾਰ ਚੱਲ ਰਹੇ ਆ। ਇੱਕ ਭਾਰਤੀ ਮੂਲ ਦੀ ਜਿਹੜੀ ਬੀਬੀ ਅਚਿੰਤਿਆ ਕਰਕੇ ਆ ਕੁੜੀ ਆ, ਉਸ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਗਿਆ ਆ। ਆਪਾਂ ਥੋੜੇ ਦਿਨ ਪਹਿਲਾਂ ਵੀ ਦੱਸਿਆ ਸੀ DHS ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਆ ਵੀ ਭਾਈ ਇਹਨਾਂ ਦੇ ਵਿੱਚ ਹਿੱਸਾ ਨਾ ਲਓ, ਤੁਹਾਡੇ ਜਿਹੜੇ ਵੀਜ਼ੇ ਦੇ ਉੱਤੇ ਇਸ ਦਾ ਉਲਟ ਅਸਰ ਹੋ ਸਕਦਾ। ਇਹ ਹੁਣ ਡਰਾ ਧਮਕਾ ਰਹੇ ਆ। ਕਹਿਣ ਨੂੰ ਤਾਂ ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ ਆ। ਬਹੁਤ ਸਾਰੇ ਥਾਂ ਦੇ ਉੱਤੇ ਇਹਨਾਂ ਪ੍ਰੋਟੈਸਟ ਨੂੰ ਲੈ ਕੇ ਵੀ ਅਮਰੀਕਾ ਵੰਡਿਆ ਪਿਆ ਨਜ਼ਰ ਆ ਰਿਹਾ ਹੈ, ਜਿੱਥੇ ਕਈ ਲੋਕ ਇਹਨਾਂ ਵਿਦਿਆਰਥੀਆਂ ਦੀ ਸ਼ਲਾਘਾ ਵੀ ਕਰ ਰਹੇ ਆ ਵੀ ਇਹ ਪ੍ਰੋਟੈਸਟ ਕਰ ਰਹੇ ਆ। ਦੂਜੇ ਪਾਸੇ ਇੱਕ ਇਹ ਵੀ ਉਹ ਵੀ ਲੋਕ ਨੇ ਜਿਹੜੇ ਕਹਿੰਦੇ ਆ ਵੀ ਇਹ ਆਮ ਕੰਮਕਾਜ ਦੇ ਵਿੱਚ ਖਲਲ ਪਾਉਣ ਦੀ ਇਹਨਾਂ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਹੈ ਤੇ ਇਹਨਾਂ ਦੇ ਉੱਤੇ ਸਖਤੀ ਦੇ ਨਾਲ ਨਿਪਟਣਾ ਚਾਹੀਦਾ। ਜ਼ਿਪ ਟਾਈਜ਼, ਟੀਅਰ ਗੈਸ ਤੇ ਨਾਲ ਜਿਹੜੀਆਂ ਲਗਾਤਾਰ ਹਿਰਾਸਤਾਂ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਹੋ ਰਹੀਆਂ। ਹੁਣ ਤੱਕ ਪੂਰੇ ਅਮਰੀਕਾ 'ਚ 500 ਤੋਂ ਵੱਧ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਆ। ਤੇ ਜਿਹੜਾ ਕੈਲ ਪੋਲੀ ਹੰਬੋਲਟ ਆ, ਜੇ ਤੁਹਾਡੇ ਨਿਆਣੇ ਉੱਥੇ ਪੜ੍ਹਦੇ ਨੇ ਤਾਂ ਹੁਣ ਸਮੈਸਟਰ ਸਿਰਫ ਆਨਲਾਈਨ ਕਹਿੰਦੇ ਆ ਇੰਸਟਰਕਸ਼ਨਸ ਦੇ ਉੱਤੇ ਚੱਲੇਗਾ। ਜੀ ਅਗਲੀ ਖਬਰ ਜੋ ਆ ਉਹ ਮੋਡੈਸਟੋ ਤੋਂ ਆ ਰਹੀ ਹੈ। ਮੋਡੈਸਟੋ ਦੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਨੂੰ $2,45,722 ਦਾ ਜਿਹੜਾ ਫਾਈਨ ਆ US ਡਿਪਾਰਟਮੈਂਟ ਆਫ ਲੇਬਰ ਵੱਲੋਂ ਕੀਤਾ ਗਿਆ ਆ। ਥੁਆਨ ਦੋ ਜੋ 34 ਸਾਲਾਂ ਦਾ ਆ, ਵੀਤਨਾਮੀਜ਼ ਮੂਲ ਦਾ ਬੰਦਾ। ਇਸ ਤੇ 2 ਰੈਸਟੋਰੈਂਟ ਆ ਮੋਡੈਸਟੋ ਏਰੀਏ ਦੇ ਵਿੱਚ। ਕਹਿੰਦੇ ਭਈ ਉਹ 10 ਤੋਂ ਵੱਧ ਜਿਹੜੇ ਉਹਨਾਂ ਦੇ ਕੁੱਕ ਸੀਗੇ ਉਹਨਾਂ ਨੂੰ ਮਿਨੀਮਮ ਵੇਜ ਤੋਂ ਵੀ ਜਿਹੜੇ ਘੱਟ ਪੈਸੇ ਦਿੰਦਾ ਸੀ। ਸੋ ਉਹ ਜਿਹੜੇ ਕੁੱਕਸ ਹੈਗੇ ਆ 10 ਜਿਹੜੇ ਕੁੱਕ ਸੀਗੇ ਉਹਨਾਂ ਦੇ $1,22,861 ਅਨਪੇਡ ਓਵਰਟਾਈਮ ਮਿਨੀਮਮ ਵੇਜ ਦੇ ਸੰਬੰਧ ਦੇ ਵਿੱਚ ਉਹ ਕਰਦਾ ਸੀ। ਉਸ ਤੋਂ ਬਾਅਦ ਜੋ ਲੇਬਰ ਡਿਪਾਰਟਮੈਂਟ ਨੇ ਉਹਦੇ ਤੇ ਫਾਈਨ ਵੀ ਲਾਇਆ। ਸੋ ਟੋਟਲ ਹੁਣ ਉਸ ਨੂੰ ਜਿਹੜਾ ਆ 2 ਲੱਖ
45,000 ਦੇ ਕਰੀਬ ਜੋ ਲੇਬਰ ਡਿਪਾਰਟਮੈਂਟ ਆ ਉਸ ਨੂੰ ਦੇਣਾ ਪਊਗਾ, ਤੇ ਜਿਨ੍ਹਾਂ ਦੇ ਪੈਸੇ ਮਾਰਿਓ ਸੀ ਕੁੱਕਸ ਤੇ ਉਹਨਾਂ ਨੂੰ ਜੋ ਲੇਬਰ ਡਿਪਾਰਟਮੈਂਟ ਆ ਉਹ ਪੈਸੇ ਦਊਗੀ। ਕਹਿੰਦੇ ਪਈ 4 ਉਹ ਕੁੰਗ ਫੂ ਟੀ ਕੈਫ ਕਰਕੇ ਰੈਸਟੋਰੈਂਟ ਮੋਡੈਸਟੋ, ਟਰਲਕ, ਮੰਟੀਕਾ ਤੇ ਸਟਾਕਟਨ ਦੇ ਵਿੱਚ ਚਲਾਉਂਦਾ ਹੈਗਾ। ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਸੈਂਟਾ ਐਨਾ ਪੁਲਿਸ ਡਿਪਾਰਟਮੈਂਟ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਇੱਕ ਪੈਡੈਸਟਰੀਅਨ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ। ਕਹਿੰਦੇ ਵੀ ਇਹ ਇਨਸੀਡੈਂਟ ਫੇਟਲ ਸਾਬਤ ਹੋਇਆ ਸੀ। ਉਸ ਪੈਡੈਸਟਰੀਅਨ ਦੀ ਮੌਤ ਹੋਈ ਸੀ ਤੜਕੇ ਸਵੇਰੇ 4:30 ਵਜੇ ਦੀ ਘਟਨਾ ਹੈ। ਫਸਟ ਰਿਸਪੌਂਡਰਸ ਕਹਿੰਦੇ ਜਦ ਉੱਥੇ ਪਹੁੰਚੇ ਤਾਂ ਉਸ ਪੀੜਤ ਨੂੰ ਮੌਕੇ ਤੇ ਹੀ ਮ੍ਰਿਤ ਘੋਸ਼ਿਤ ਕੀਤਾ ਗਿਆ ਸੀ। ਡਿਟੈਕਟਿਵਸ ਨੂੰ ਬ੍ਰੇਕ ਮਿਲੀ ਇਸ ਕੇਸ ਦੇ ਵਿੱਚ ਤੇ ਜਿਹੜਾ ਸਸਪੈਕਟ ਆ ਉਸ ਨੂੰ ਲੱਭਣ ਦੇ ਵਿੱਚ ਕਾਮਯਾਬ ਰਹੇ। ਅਥਾਰਟੀਜ਼ ਦੇ ਦੁਆਰਾ 51 ਸਾਲਾ ਲੂਇਸ ਡੁਆਰਟੇ ਇਬਾਰਾ ਗਾਰਡਨ ਗਰੋਵ ਦਾ ਰਹਿਣ ਵਾਲਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਗੱਡੀ ਦੇ ਨਾਲ ਉਹਨੇ ਟੱਕਰ ਮਾਰੀ ਸੀ ਉਸ ਨੂੰ ਵੀ ਉਹਨਾਂ ਨੇ ਜ਼ਬਤ ਕਰ ਲਿਆ ਹੈਗਾ ਆ। ਸੋ ਸੈਂਟਾ ਐਨਾ ਦੇ ਨੇਟਿਵ ਨੂੰ ਇਸ ਲੂਇਸ ਡੁਆਰਟੇ ਨੂੰ ਹੁਣ ਫੈਲਨੀ ਹਿੱਟ ਐਂਡ ਰਨ ਦੇ ਨਾਲ ਚਾਰਜ ਕੀਤਾ ਗਿਆ ਹੈਗਾ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਜਾਂਦੇ ਕਰਦੇ ਜਾਈਏ ਜੇ ਯੂਐਸ ਦੇ ਜਿਹੜੇ ਕੰਜ਼ਿਊਮਰਸ ਆ ਉਹਨਾਂ ਦੀ ਹਾਲਤ ਦੀ ਗੱਲ ਕਰਦੇ ਜਾਈਏ। ਅੱਜ ਇੱਕ ਬਹੁਤ ਵਧੀਆ ਰਿਪੋਰਟ ਛਾਪੀ ਗਈ ਆ, ਉਹਦੇ ਵਿੱਚ ਇਹ ਕਿਹਾ ਵੀ ਜਿਹੜੇ ਅਮਰੀਕਨ ਕੰਜ਼ਿਊਮਰ ਆ ਆਪਾਂ ਆ ਜਾਣੀ ਕਿ ਬਿਨਾਂ ਕਿਸੇ ਗੱਲ ਤੋਂ ਪੈਸੇ ਸਪੈਂਡ ਕਰ ਰਹੇ ਹੈਗੇ, ਅਨਸਟਾਪੇਬਲ ਅਮਰੀਕਨ ਕੰਜ਼ਿਊਮਰਸ ਹੈਗੇ ਆ ਤੇ ਸੇਵ ਕੋਈ ਵੀ ਨਹੀਂ ਪੈਸੇ ਕਰ ਰਿਹਾ। ਬਹੁਤ ਘੱਟ ਲੋਕ ਜੋ ਆ ਉਹ ਮਨੀ ਸੇਵ ਕਰ ਰਹੇ ਆ। ਬਚਦਾ ਹੀ ਕਿੱਥੇ ਆ ਹਰਜੋਤ ਜੀ ਜੇ ਦੇਖਿਆ ਜਾਵੇ ਤਾਂ। ਸੈਕਿੰਡ ਸਟ੍ਰੇਟ ਮੰਥ ਹੈਗਾ ਜਿਹਦੇ ਚ ਕਹਿੰਦੇ ਪਈ ਕੰਜ਼ਿਊਮਰ ਦੀ ਐਕਸਪੈਂਡੀਚਰ ਜਿਹੜਾ ਖਰਚਦੇ ਆ 0.8% ਮਾਰਚ ਮਹੀਨੇ ਦੇ ਵਿੱਚ ਵਧਿਆ ਹੈਗਾ ਤੇ ਸੇਵਿੰਗ ਕੁਛ ਨਹੀਂ ਹੈਗੀ। ਸੋ ਜਿਹੜੇ ਲੋਕ ਲੇ ਆਫ ਹੋ ਰਹੇ ਆ ਉਹਨਾਂ ਦਾ ਸਿਚੁਏਸ਼ਨ ਬਹੁਤ ਬੈਡ ਹੋਊਗੀ ਜੇ ਮਨੀ ਕੁਛ ਵੀ ਨਾ ਜਿਹੜਾ ਸੇਵ ਹੋਇਆ ਤੇ ਪਰ ਜਿਸ ਹਿਸਾਬ ਨਾਲ ਸਪੈਂਡਿੰਗ ਚੱਲ ਰਹੀ ਹੈਗੀ ਆ ਤਦੇ ਜਿਹੜੀ ਇਨਫਲੇਸ਼ਨ ਆ ਉਹ ਘਟ ਨਹੀਂ ਰਹੀ ਹੈਗੀ। ਜੀ ਇੱਕ ਜਾਂਦੇ ਦੱਸਦੇ ਜਾਈਏ ਇਸ ਟਾਈਮ ਬਹੁਤ ਹੀ ਸਵੀਅਰ ਵੈਦਰ ਨਬਰਾਸਕਾ ਦੇ ਵਿੱਚ ਬਹੁਤ ਜ਼ਬਰਦਸਤ ਜਿਹੜੇ ਟੋਰਨੇਡੋ ਆ ਉਹ ਉੱਥੋਂ ਲੰਘ ਰਹੇ ਆ ਤੇ ਕਾਫੀ ਵਿਸ਼ਾਲ ਨੇ। ਵੈਦਰ ਸਰਵਿਸ ਨੇ ਕਹਿੰਦੇ ਕੈਟਾਸਟ੍ਰੋਫਿਕ ਡੈਮੇਜ ਯਾਨੀ ਕਿ ਬਹੁਤ ਜ਼ਿਆਦਾ ਨੁਕਸਾਨ ਦੀ ਸੰਭਾਵਨਾ ਜਿਹੜੀ ਉਹ ਪ੍ਰਗਟਾਈ ਹੈਗੀ ਆ। ਘੱਟੋ ਘੱਟ 42 ਰਿਪੋਰਟ ਟੋਰਨੇਡੋ ਦੀਆਂ ਨੈਸ਼ਨਲ ਵੈਦਰ ਸਰਵਿਸ ਦੇ ਦੁਆਰਾ ਇੱਥੇ ਆਈਆਂ ਆ ਗ੍ਰੇਟ ਪਲੇਨਸ ਤੇ ਸਾਊਥ ਦੇ ਇਲਾਕੇ ਦੇ ਵਿੱਚ। ਸੋ ਕਹਿੰਦੇ ਵੀ ਹਾਲਾਤ ਕਾਫੀ ਮਾੜੇ ਜਿਹੜੇ ਹੋ ਸਕਦੇ ਆ। ਸੋ ਜਿੰਨੇ ਵੀ ਜੇ ਕੋਈ ਡਰਾਈਵ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਨਬਰਾਸਕਾ ਦੇ ਵਿੱਚੋਂ ਜੇ ਕਿਸੇ ਨੇ ਲੰਘਣਾ ਆ 80 ਦੇ ਕੋਰੀਡੋਰ ਦੇ ਵਿੱਚ ਆਲੇ ਦੁਆਲੇ ਆਉਂਦਾ ਆ ਸੋ ਭਾਈ ਜਿਹੜਾ ਧਿਆਨ ਦੇ ਨਾਲ ਬਚ ਕੇ ਜਿਹੜਾ ਉਹ ਚੱਲੋ। ਇਹ ਅਜਿਹੇ ਜਿਹੜੇ ਵੈਦਰ ਦੇ ਵਿੱਚ ਬਚਦਾ ਕੋਈ ਨਹੀਂ ਹੁੰਦਾ। ਸੋ ਦੂਰ ਹੀ ਜਿਹੜਾ ਉਹ ਪਹਿਲਾਂ ਸਟਾਪ ਕਰਨ ਬਾਰੇ ਜਿਹੜਾ ਉਹ ਸੋਚੋ ਤੇ ਆਪਣੀ ਵੈਦਰ ਦੀ ਰਿਪੋਰਟ ਉਸ ਇਲਾਕੇ ਦੇ ਵਿੱਚ ਇਰਦ ਗਿਰਦ ਆ ਉਸ ਉੱਤੇ ਜਿਹੜੀ ਧਿਆਨ ਰੱਖੋ। ਬਿਜਲੀ ਵੀ ਓਬਵੀਅਸਲੀ ਜਾਂਦੀ ਆ, ਘਰਾਂ ਦੀਆਂ ਛੱਤਾਂ ਤੱਕ ਹੀ ਪੂਰੇ ਦੇ ਪੂਰੇ ਘਰ ਵੀ ਜਿਹੜੇ ਉਹ ਕਈ ਵਾਰੀ ਉੱਡ ਜਾਂਦੇ ਆ। ਜੋ ਉੱਥੇ ਦੇ ਅਧਿਕਾਰੀ ਤੁਹਾਨੂੰ ਦੱਸ ਰਹੇ ਆ ਜੇ ਇਵੈਕੂਏਸ਼ਨ ਦੇ ਲਈ ਤੇ ਹੋਰ ਸਾਰੀਆਂ ਚੀਜ਼ਾਂ ਦੇ ਲਈ ਉਸ ਨੂੰ ਗੌਰ ਦੇ ਨਾਲ ਉਸ ਤੇ ਜਿਹੜਾ ਉਹ ਗੌਰ ਕੀਤਾ ਜਾਵੇ। ਤੇ ਜਾਂਦੇ ਹਰਜੋਤ ਸਿੰਘ ਜੀ ਮਾਰਕੀਟ ਦਾ ਦੱਸ ਜਾਈਏ ਅੱਜ ਡਾਓ ਜੋਨ ਦੇ ਵਿੱਚ 154 ਪੁਆਇੰਟਾਂ ਦਾ ਵਾਧਾ ਹੋਇਆ 38,000 ਤੇ 240 ਤੇ ਬੰਦ ਹੋਇਆ। S&P 52 ਪੁਆਇੰਟ ਵੱਧ ਕੇ 5100 ਤੇ ਬੰਦ ਹੋਇਆ। ਨੈਸਡੈਕ 316 ਪੁਆਇੰਟ ਵੱਧ ਕੇ 15,928 ਤੇ। ਸੋਨੇ ਦਾ ਭਾਅ $2350 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $84 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 4.66%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 63,128 ਤੇ ਇਥੀਰੀਅਮ 3105 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਇੱਕ $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 38 ਪੈਸੇ ਰਹੇ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 49 ਪੈਸੇ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਤੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਵੱਲੋਂ ਹੁਣ ਤੱਕ 15 ਤੋਂ ਵੱਧ ਲੋਕਾਂ ਦੇ ਜਿਹੜੇ ਰੈਫਲ ਆ ਕੱਢੇ ਗਏ ਹੈਗੇ ਆ 1170 AM ਦੇ ਸੰਬੰਧ ਦੇ ਵਿੱਚ। ਹੁਣ ਜਿਹੜੇ ਰੈਫਲਸ ਨਿਕਲ ਰਹੇ ਹੈਗੇ ਆ ਜਿਨ੍ਹਾਂ ਦੇ ਨਾਮ ਨਿਕਲਣੇ ਆ ਤੁਸੀਂ ਸੈਕਰਾਮੈਂਟੋ ਏਰੀਏ ਦੇ ਵਿੱਚ 1470 AM ਤੇ 105.9 FM 105.9 FM ਕਿਹੜੇ ਸ਼ਹਿਰ ਦੇ ਵਿੱਚ ਤੁਸੀਂ ਸੁਣ ਰਹੇ ਹੋ ਸਿਰਫ ਕਾਲ ਕਰਕੇ 408 272 5200 ਤੇ ਦੱਸਣਾ ਹੈਗਾ ਆ। ਕੋਈ ਇਹਦੀ ਐਂਟਰੀ ਨਹੀਂ ਹੈਗੀ, ਸਿਰਫ ਨਾਮ ਦੱਸਣਾ ਤੇ ਸ਼ਹਿਰ ਦੱਸਣਾ ਹੈ ਤੇ ਫੋਨ ਨੰਬਰ ਤੁਹਾਡਾ ਪਤਾ ਹੀ ਲੱਗ ਜਾਣਾ ਜਦੋਂ ਤੁਸੀਂ ਕਾਲ ਕਰਨਾ ਹੈ। ਤੇ ਫਿਰ ਜਿਹੜਾ ਅਗਲਾ ਰੈਫਰ ਆ ਉਹ ਵੀਰਵਾਰ ਨੂੰ ਨਿਕਲੂਗਾ
ਸੋ ਸੈਕਰਾਮੈਂਟੋ ਏਰੀਏ ਦੇ ਜਿੰਨੇ ਵੀ ਸ਼ਹਿਰ ਹੈਗੇ ਆ, ਉੱਥੇ ਜਿਹੜੇ ਤੁਸੀਂ ਸੁਣ ਰਹੇ ਆ, ਉਹ ਜ਼ਰੂਰ ਕਾਲ ਕਰਕੇ ਦੱਸਿਓ। ਜੀ, ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ।